ਪ੍ਰਧਾਨਗੀ ਮੰਡਲ ਤੇ ਸਾਥੀਓ, ਇਹ ਵੀ ਭੱਟ ਸਾਹਿਬ ਨੇ ਬੜੀ ਮਿਹਰਬਾਨੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਇੱਥੇ ਇਕੱਠਿਆਂ ਕੀਤਾ ਹੈ। ਔਰ ਮੈਂ ਸਮਝਦਾ ਕਿ ਗਿਣਤੀ ਨਾਲ ਨਹੀਂ ਗੱਲ ਬਣਦੀ, ਗੁਣਾਂ ਨਾਲ ਗੱਲ ਬਣਦੀ ਹੈ। ਔਰ ਇਹ ਗੁਣਵਾਨ ਬੰਦੇ ਤੁਸੀਂ ਇੱਥੇ ਬਿਠਾਏ ਸਾਰੇ, ਔਰ ਇਹ ਤੁਹਾਡੀ ਜਿਹੜੀ ਮਹਿਫਿਲ ਹੈ ਇਹ ਕੌਮਾਂਤਰੀ ਮਹਿਫਿਲ ਹੋ ਗਈ ਹੈ, ਕਿਉਂਕਿ ਅਮਰੀਕਾ, ਕੈਨੇਡਾ, ਇੰਗਲੈਂਡ, ਇੰਡੀਆ, ਹਾਂਜੀ, ਸੇ ਤੁਹਾਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਅਤੇ ਨਾਲ ਹੀ ਧੰਨਵਾਦ। ਦੂਜੀ ਗੱਲ ਕਿ ਤੁਸੀਂ ਸਭ ਤੋਂ ਪਹਿਲਾਂ ਇੱਕ ਫਿਲਮ ਦਿਖਾਈ ਹੈ, ਬੜੀ ਗੰਭੀਰ ਹੈ। ਮੈਂ ਕਦੇ ਬਹੁਤਾ ਇਮੋਸ਼ਨਲ ਨਹੀਂ ਹੁੰਦਾ, ਮੇਰਾ ਜਨਮ ਰੌਲਿਆਂ ਦਾ ਹੀ ਹੈ। 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਅਤੇ 15 ਸਤੰਬਰ ਨੂੰ ਮੈਂ ਪੈਦਾ ਹੋਇਆ, ਯਾਨੀ 1 ਮਹੀਨਾ ਬਾਅਦ। ਮੈਂ ਉੱਧਰ ਦਾ ਹੀ ਹਾਂ, ਮੇਰੇ ਵੱਡੇ ਵੀ ਉੱਧਰ ਹੀ ਸੀਗੇ, ਲੇਕਿਨ ਮੇਰੇ ਵੱਡੇ ਲਾਹੌਰ ਆਉਂਦੇ ਸੀਗੇ, ਮੰਡੀ 'ਚ ਅਨਾਜ ਲੈ ਕੇ ਆਉਂਦੇ ਸੀ ਇੱਥੇ ਮੇਰੇ ਵੱਡੇ। ਉਹ ਕਹਾਣੀਆਂ ਦੱਸਦੇ ਹੁੰਦੇ ਨੇ ਲਾਹੌਰ ਦੀਆਂ। ਔਰ ਇਹ ਇਸ ਵਕਤ ਦਿੱਲੀ ਯੂਨੀਵਰਸਿਟੀ ਦਾ ਜਿਹੜਾ ਪੰਜਾਬੀ ਡਿਪਾਰਟਮੈਂਟ ਹੈ, ਉਹਦੇ ਵਿੱਚ ਇੱਕ ਪ੍ਰੋਜੈਕਟ ਇਸ ਗੱਲ ਦਾ ਦਿੱਤਾ ਗਿਆ ਹੈ। ਮੈਨੂੰ ਕੁਛ ਦਿਨ ਪਹਿਲਾਂ ਹੀ ਉੱਥੋਂ ਡਾਕਟਰ ਰਵੀ ਦਾ ਫੋਨ ਆਇਆ ਸੀ ਕਿ ਵੀ ਅਸੀਂ ਇੱਕ ਪ੍ਰੋਜੈਕਟ ਲਿਆ ਹੈ ਜਿਹਦੇ 'ਚ ਅਸੀਂ ਜਿਹੜੇ ਪੁਰਾਣੇ ਲੋਕ ਨੇ, ਜਿਹੜੇ ਉੱਧਰੋਂ ਇੱਧਰ ਆਏ ਨੇ, ਉਹਨਾਂ ਨੂੰ ਅਸੀਂ ਇੰਟਰਵਿਊ ਕਰਨਾ ਹੈ, ਉਹਨਾਂ ਦੇ ਅਸੀਂ ਰਿਕਾਰਡ ਕਰਨੇ ਨੇ ਸਾਰਾ ਕੁਛ, ਜੋ ਅਨੁਭਵ ਉਹਨਾਂ ਦੇ ਨੇ, ਜੋ ਐਕਸਪੀਰੀਅੰਸ ਉਹਨਾਂ ਦਾ, ਜੋ ਘਟਨਾਵਾਂ ਵਾਪਰੀਆਂ ਨੇ ਉਹਨਾਂ ਨਾਲ। ਮੈਂ ਉਹਨੂੰ ਇੱਕ ਗੱਲ ਦੱਸੀ, ਮੈਂ ਕਿਹਾ ਵੀ ਇੱਕ ਫ਼ਰਕ ਹੈ। ਫ਼ਰਕ ਇਹ ਹੈ ਕਿ ਇੱਕ ਸ਼ਹਿਰੀ ਲੋਕ ਨੇ, ਇੱਕ ਪੇਂਡੂ ਲੋਕ ਨੇ। ਜਿਹੜੇ ਤਾਂ ਪੇਂਡੂ ਲੋਕ ਨੇ, ਜਿਹੜੇ ਪਿੰਡਾਂ 'ਚ ਜਾ ਕੇ ਸਥਾਪਿਤ ਹੋਏ ਨੇ, ਕਾਇਮ ਹੋਏ ਨੇ, ਉਹਨਾਂ ਨੇ ਤਾਂ ਆਪਣੇ ਕਲਚਰ ਨੂੰ ਸੰਭਾਲ ਕੇ, ਆਪਣੀ ਭਾਸ਼ਾ ਨੂੰ ਸੰਭਾਲ ਕੇ ਰੱਖਿਆ ਹੈ। ਲੇਕਿਨ ਜੋ ਸ਼ਹਿਰਾਂ ਦੇ ਵਾਸੀ ਹੋ ਗਏ ਨੇ, ਉਹਨਾਂ ਦੀ ਤੀਜੀ ਪੀੜ੍ਹੀ ਨੇ ਆਪਣੀ ਜ਼ਬਾਨ ਛੱਡ ਦਿੱਤੀ ਹੈ। ਇਹ ਬੜੀ ਅਫਸੋਸ ਦੀ ਗੱਲ ਹੈ। ਇਹ ਮੈਂ ਹਰਿਆਣੇ ਤੋਂ ਹਾਂ, ਕੇਵਲ ਹਰਿਆਣੇ ਦੀ ਗੱਲ ਨਹੀਂ ਹੈ। ਪੰਜਾਬ, ਅੰਮ੍ਰਿਤਸਰ ਦੀ ਗੱਲ ਤੋਂ ਬਾਰ-ਬਾਰ ਤੁਸੀਂ ਕਰਦੇ ਹੋ। ਅੰਮ੍ਰਿਤਸਰ ਸਾਰੀ ਹਿੰਦੀ ਚੱਲਣ ਡਈ ਜੇ। ਕਿਸੇ ਹੋਟਲ ਚਲੇ ਜਾਓ, ਰਿਸੈਪਸ਼ਨਿਸਟ ਹਿੰਦੀ ਬੋਲ ਰਹੀ ਹੈ। ਮੈਂ ਕਿਹਾ ਬੀਬਾ ਤੇਰਾ ਨਾਂ ਕੀ ਹੈ? ਫਲਾਨੀ ਕੌਰ। ਮੈਂ ਕਿੱਥੇ ਰਹਿਣ ਵਾਲੀ ਹਾਂ? ਕਹਿੰਦੀ ਅੰਮ੍ਰਿਤਸਰ ਦੀ। ਮੈਂ ਕਿਹਾ ਪੰਜਾਬੀ ਨਹੀਂ ਆਉਂਦੀ? ਪੰਜਾਬੀ ਨਹੀਂ ਬੋਲਣੀ ਆਉਂਦੀ ਤੁਹਾਨੂੰ? ਹੋਟਲ ਜਾਓ, ਉੱਥੇ ਹਿੰਦੀ 'ਚ ਲਿਖਿਆ ਹੋਇਆ ਆਪ ਕੈਮਰੇ ਕੀ ਨਜ਼ਰ ਮੇਂ ਹੈ, ਪੰਜਾਬੀ ਨਹੀਂ ਹੈ, ਹਿੰਦੀ ਲਿਖਿਆ ਹੋਇਆ। ਕਿੰਨੇ ਕੁ ਸੁਚੇਤ ਨੇ ਸਾਡੇ ਲੇਖਕ ਉੱਥੇ ਬੈਠੇ ਹੋਏ, ਜਿਹੜੇ ਇਸ ਗੱਲ ਦਾ ਵਿਰੋਧ ਵੀ ਨਹੀਂ ਕਰਦੇ ਕਿ ਬਈ ਜੇ ਤੁਸੀਂ ਪੰਜਾਬੀ ਸੂਬਾ ਲਿਆ ਤੈਨੂੰ ਪੰਜਾਬੀ ਰੱਖੋ, ਫਿਰ ਹਿੰਦੀ ਕਿੱਥੋਂ ਆ ਗਈ ਇੱਥੇ? ਪੰਜਾਬੀ ਸੂਬਾ ਦੇਖੋ, ਇਹ ਦੁੱਖ ਹੈ, ਸਾਡਾ ਵੀ ਦੁੱਖ ਹੈ। ਇੱਕ ਸਾਡਾ ਦੁੱਖ ਇਹ ਹੈ ਕਿ ਅਕਾਲੀਆਂ ਨੇ ਪੰਜਾਬੀ ਸੂਬੇ ਦੇ ਮੋਰਚੇ ਲਾਏ, ਪੰਜਾਬੀ ਸੂਬਾ ਲੈ ਲਿਆ। ਸਭ ਤੋਂ ਵੱਡਾ ਨੁਕਸਾਨ ਕਿਸ ਨੂੰ ਹੋਇਆ? ਪੰਜਾਬੀ ਜ਼ਬਾਨ ਨੂੰ। ਕਿੱਥੇ ਰੋਹਤਕ, ਕਿੱਥੇ ਭਿਵਾਨੀ, ਕਿੱਥੇ ਗੁੜਗਾਵਾਂ, ਉੱਥੋਂ ਤੱਕ ਪੰਜਾਬੀ ਪੜ੍ਹਾਈ ਜਾਂਦੀ ਸੀ ਸਕੂਲਾਂ 'ਚ, ਕਾਲਜਾਂ 'ਚ, ਇੱਕਦਮ ਖਤਮ ਹੋ ਗਈ। ਲੈਕਚਰਰ ਦੀਆਂ ਅਸਾਮੀਆਂ ਖਤਮ ਹੋ ਗਈਆਂ। ਇਹ ਇੱਕ ਵੱਖਰੇ ਦੁੱਖ ਨੇ ਸਾਡੇ, ਜਿਨ੍ਹਾਂ ਦੁੱਖਾਂ ਨੂੰ ਅਸੀਂ ਨਾਲ ਲਈ ਫਿਰਦੇ ਹਾਂ, ਸੰਘਰਸ਼ ਕਰ ਰਹੇ ਹਾਂ ਪੰਜਾਬੀ ਵਾਸਤੇ। ਲੇਕਿਨ ਸਰਕਾਰਾਂ ਇਹੋ ਜਿਹੀਆਂ ਨੇ, ਮਾਫ਼ ਕਰਨਾ, ਕਿ ਉਹ ਕਿਸੇ ਹੋਰ ਦ੍ਰਿਸ਼ਟੀਕੋਣ ਤੋਂ ਸਾਰੇ ਕੁਛ ਨੂੰ ਦੇਖਦੀਆਂ ਨੇ। ਸੋ ਤੁਸੀਂ ਇੱਥੇ ਸੰਘਰਸ਼ ਕਰ ਰਹੇ ਹੋ ਪੰਜਾਬੀ ਵਾਸਤੇ, ਪ੍ਰਾਇਮਰੀ ਸਕੂਲਾਂ ਵਾਸਤੇ। ਅਸੀਂ ਵੀ ਹਰਿਆਣੇ 'ਚ ਇਹੀ ਗੱਲ ਕਰ ਰਹੇ ਹਾਂ ਕਿ ਵੀ ਪੰਜਾਬੀ ਅਗਰ ਸੈਕੰਡ ਲੈਂਗੁਏਜ ਬਣਾਈ ਹੈ ਹਰਿਆਣੇ ਦੇ ਵਿੱਚ, ਤਾਂ ਘੱਟੋ ਘੱਟ ਤੁਸੀਂ ਚੌਥੀ ਜਮਾਤ ਤੋਂ ਲਾਗੂ ਕਰੋ ਉਸ ਨੂੰ। ਤੁਸੀਂ ਇੱਕ ਜੀ, ਸੋ ਮੈਂ ਇਹ ਮਹਿਸੂਸ ਕਰਦਾ ਵੀ ਜਿਸ ਤਰ੍ਹਾਂ ਦਾ ਤੁਹਾਡਾ ਹਿਸਾਬ ਕਿਤਾਬ ਹੈ, ਉਹੀ ਸਾਡਾ ਵੀ ਹਿਸਾਬ ਕਿਤਾਬ ਹੈ। ਅਤੇ ਇਸ ਕਰਕੇ ਜਿਹੜੀ ਤੁਸੀਂ ਫਿਲਮ ਬਣਾਈ ਹੈ, ਮੇਰੇ ਪਿੰਡ ਦਾ ਗੁਆਂਢੀ ਇੱਥੇ ਤੁਹਾਡੇ ਆਇਆ ਹੋਇਆ ਅਕਰਮ ਸੰਧੂ, ਉਹ ਸ਼ਾਇਦ ਕੱਲ੍ਹ ਆਵੇ ਵੀ, ਉਹਨੇ ਪਰਸੋਂ ਇੱਕ ਵੀਡੀਓ ਪਾਈ ਹੈ, ਉਹ ਮੇਰੇ ਪਿੰਡ ਦੀ ਉਹਨੇ ਵੀਡੀਓ ਪਾਈ। ਮੇਰੇ ਪਿੰਡ ਦਾ ਕੋਈ ਬੰਦਾ ਇੱਧਰ ਆਇਆ, ਉਹਦੀ ਇੰਟਰਵਿਊ ਹੈ ਸਾਰੀ, ਅਤੇ ਹੈਡਿੰਗ ਕੀ ਦਿੱਤਾ? ਚੰਗੇ ਲੋਕਾਂ ਦਾ ਪਿੰਡ। ਹੈਡਿੰਗ ਉਹਦਾ ਇਹ ਹੈ, ਮੈਂ ਹੈਰਾਨ ਹੋ ਗਿਆ ਦੇਖ ਕੇ, ਚੰਗੇ ਲੋਕਾਂ ਦਾ ਪਿੰਡ। ਉਹ ਬੰਦਾ ਦੱਸ ਰਿਹਾ ਕਿ ਉਸ ਪਿੰਡ ਦੇ ਲੋਕ ਕੰਧ ਬਣ ਕੇ ਖੜ੍ਹੇ ਹੋ ਗਏ ਔਰ ਸਾਨੂੰ ਅੰਮ੍ਰਿਤਸਰ ਤੱਕ ਛੱਡ ਕੇ ਗਏ। ਦੇਖੋ, ਯਾਨੀ ਇਹ ਸਾਰਾ ਕੁਛ ਨਹੀਂ ਹੈ, ਕੋਈ ਚੰਗੇ ਲੋਕ ਵੀ ਸੀਗੇ, ਵਧੀਆ ਲੋਕ ਵੀ ਸੀਗੇ, ਐਸੀ ਗੱਲ ਨਹੀਂ ਹੈ।
ਅੱਗੇ ਹੁਣ ਆ ਜੀ ਆਪਾਂ ਆ ਜਿਹੜਾ ਤੁਹਾਡਾ ਕਵੀ ਦਰਬਾਰ ਹੋਇਆ, ਅਨੀਤਾ ਸ਼ਬਦੀਸ਼ ਬੈਠੀ ਹੈ, ਸਾਹਮਣੇ ਅਜ਼ੀਮ ਸ਼ੇਖਰ ਬੈਠਾ ਹੈ। ਮੈਂ ਹਿਲ ਗਿਆ ਅਜ਼ੀਮ ਸ਼ੇਖਰ ਤੇਰੀ ਕਵਿਤਾ ਨੂੰ ਸੁਣ ਕੇ, ਮੈਂ ਹਿਲ ਗਿਆ। ਮੈਂ ਜਲਦੀ ਜਲਦੀ ਪ੍ਰਭਾਵਿਤ ਨਹੀਂ ਹੁੰਦਾ, ਵੈਸੇ ਮੈਂ ਬੜਾ ਖੁਸ਼ ਕਿਸਮ ਦਾ ਬੰਦਾ, ਲੇਕਿਨ ਤੇਰੀ ਕਵਿਤਾ ਨੇ ਹਿਲਾ ਦਿੱਤਾ ਹੈ। ਔਰ ਮੈਂ ਬੈਠਾ ਕਲਪਨਾ ਕਰ ਰਿਹਾ ਸੀ ਕਿ ਅਗਰ ਅਨੀਤਾ ਸ਼ਬਦੀਸ਼ ਇਸ ਨੂੰ ਸਟੇਜ 'ਤੇ ਇੱਕ ਪਾਤਰੀ ਨਾਟਕ ਦੇ ਵਿੱਚ ਪੇਸ਼ ਕਰ ਰਹੀ ਹੋਵੇ ਤਾਂ ਕਿਵੇਂ ਕਰੇਗੀ। ਔਰ ਮੇਰੀ ਇਹ ਦੇਖੋ ਕੀ ਕਹਿੰਦੇ ਇਲਤਜ਼ਾ, ਮੇਰੀ ਇਲਤਜ਼ਾ ਹੈ ਕਿ ਅਨੀਤਾ ਸ਼ਬਦੀਸ਼ ਬੇਸ਼ੱਕ ਇਹਨੂੰ ਇਹਦੀ ਡਿਊਟੀ ਲਾ ਕੇ ਥੋੜ੍ਹੀ ਜਿਹੀ ਹੋਰ ਇਹਨੂੰ ਥੋੜ੍ਹਾ ਜਿਹਾ ਫੈਕਟਸ ਹੋਰ ਇਹਦੇ 'ਚ ਪਾ ਦੇਵੇ ਅਤੇ ਇਸ ਨੂੰ ਜ਼ਰੂਰ ਕਰੋ। ਇਹ ਬਹੁਤ ਇੱਕ ਮਹੱਤਵਪੂਰਨ ਚੀਜ਼ ਹੈਗੀ ਹੈ, ਬਹੁਤ ਵਧੀਆ ਹੈ। ਬਾਕੀ ਦੇਖੋ ਜੀ, ਸ਼ਾਇਰਾਂ ਨੇ ਆਪਣਾ ਆਪਣਾ ਰੰਗ ਪੇਸ਼ ਕੀਤਾ ਹੈ। ਸ਼ੁਰੂ 'ਚੋਂ ਹੀ ਇਹਦਾ ਜਿਹੜਾ ਸ਼ੁਰੂਆਤ ਹੈ ਉਹ ਹੀ ਬੜੀ ਕੀ ਕਹੀਏ ਆਪਾਂ ਸੁਰ ਵਾਲੀ ਹੋ ਗਈ ਸੀ, ਸੁਰ ਵਾਲੀ। ਅਤੇ ਸੁਰ ਬੜਾ ਕਾਇਮ ਰਿਹਾ ਕਿਉਂਕਿ ਸ਼ਾਇਰਾਂ ਨੇ ਸਮੇਂ ਦੇ ਹਿਸਾਬ ਨਾਲ ਆਪਣੀਆਂ ਰਚਨਾਵਾਂ ਨੂੰ ਪੇਸ਼ ਕੀਤਾ ਹੈਗਾ। ਅਤੇ ਬਾਬਾ ਜੀ ਦਾ ਤਾਂ ਖੈਰ ਇੱਕ ਗੱਲ ਹੋਰ, ਮੈਂ ਜਿਹੜੀ ਡਾਕਟਰ ਕਲਿਆਣ ਤੂੰ ਥੋੜ੍ਹਾ ਜਿਹਾ ਬੈਠਾ ਹੀ ਰਹੀ, 2008 ਦੇ ਵਿੱਚ ਮੇਰੀ ਪਹਿਲੀ ਮੁਲਾਕਾਤ ਡਾਕਟਰ ਕਲਿਆਣ ਨਾਲ ਹੋਈ ਸੀ। ਔਰ ਤੁਹਾਡੇ ਇੱਥੇ ਨਾਸਰ ਬਾਗ ਹੈ, ਉਹਦੇ ਵਿੱਚ ਪ੍ਰੋਗਰਾਮ ਸੀ ਪੰਜਾਬੀ ਦਾ, ਇਹਦੀ ਕਿਤਾਬ ਇੱਕ ਰਿਲੀਜ਼ ਵੀ ਹੋਈ ਸੀ ਉਸ ਟਾਈਮ। ਔਰ ਉਸ ਟਾਈਮ ਇੱਕ ਜਿਹੜੀ ਗੱਲ ਸਾਹਮਣੇ ਆਈ ਔਰ ਅੱਜ ਵੀ ਹੈ, ਉਹ ਸੀ ਜ਼ੁਬਾਨ ਦੀ, ਜ਼ੁਬਾਨ ਦੀ ਸਾਦਗੀ। ਸਾਡੀ ਜ਼ੁਬਾਨ ਸੰਸਕ੍ਰਿਤ ਦੇ ਨੇੜੇ ਜਾ ਰਹੀ ਹੈ, ਤੁਹਾਡੀ ਜ਼ੁਬਾਨ ਪਰਸ਼ੀਅਨ ਦੇ ਉਰਦੂ ਦੇ ਨੇੜੇ ਜਾ ਰਹੀ ਹੈ। ਉਹ ਪਾੜਾ ਪੈਂਦਾ ਜਾ ਰਿਹਾ ਜੀ, ਇੱਕ ਪਾੜਾ ਪੈਂਦਾ ਜਾ ਰਿਹਾ ਹੈ। ਮੈਨੂੰ ਉਦੋਂ ਦੀ ਇਹ ਘਟਨਾ ਯਾਦ ਹੈ 2008 ਦੀ, ਕਿ ਤੁਹਾਡੇ ਇੱਕ ਵਕੀਲ ਸਾਹਿਬ ਸਨ ਹਾਈ ਕੋਰਟ ਦੇ, ਉਹਨਾਂ ਨੇ ਇੱਕ ਪੇਪਰ ਪੜ੍ਹਿਆ। ਉਹ ਪੇਪਰ ਐਂ ਲੱਗਦਾ ਸੀ ਵੀ ਜਿਵੇਂ ਕਿਸੇ ਹਿੰਦੁਸਤਾਨੀ ਪੰਜਾਬੀ ਸਕਾਲਰ ਨੇ ਪੇਪਰ ਪੜ੍ਹਿਆ, ਉਹਦੀ ਜ਼ੁਬਾਨ ਇਹੋ ਜਿਹੀ ਸੀਗੀ। ਅਤੇ ਉਹ ਜਿਹੜਾ ਸਟੇਟ ਸੈਕਟਰੀ ਸੀ ਉਹ ਕਹਿਣ ਲੱਗਾ ਕਿ ਇਹ ਜਿਹੜਾ ਪੇਪਰ ਇਹਨਾਂ ਨੇ ਪੜ੍ਹਿਆ ਹੈ, ਇਹਦੀ ਸਮਝ ਤਾਂ ਰਤਨ ਸਿੰਘ ਹੋਣਾ ਨੂੰ ਆਈ ਹੋਏਗੀ, ਸਾਨੂੰ ਤਾਂ ਕੋਈ ਨਹੀਂ ਆਈ। ਉਹ ਹੋਇਆ ਕਿ ਉਹ ਵਕੀਲ ਸਾਹਿਬ ਦੇ 2 ਫਰਜ਼ੰਦ ਬਾਹਰ ਖੜ੍ਹੇ ਸੀ, ਉਹਨਾਂ ਨੂੰ ਗੁੱਸਾ ਆ ਗਿਆ, ਥਾਪੀ ਮਾਰ ਕੇ ਅੰਦਰ ਆ ਗਏ ਕਿ ਸਾਡੇ ਪਿਓ ਨੂੰ ਤੂੰ ਇੰਨੀ ਗੱਲ ਕਿਵੇਂ ਕਹਿ ਦਿੱਤੀ। ਸੋ ਮੇਰੀ ਇਹ ਬੇਨਤੀ ਹੈ, ਖਾਸ ਤੌਰ 'ਤੇ ਜਿਹੜੇ ਸਾਡੇ ਸ਼ਾਇਰ ਤੇ ਆਪਣੀ ਜ਼ੁਬਾਨ ਸਿੰਪਲ ਹੀ ਰੱਖਦੇ ਨੇ, ਖਾਸ ਤੌਰ 'ਤੇ ਜਿਹੜੇ ਸਾਡੇ ਸਕਾਲਰ ਨੇ ਨਾ, ਸਾਡੇ ਪੰਜਾਬੀ ਦੇ ਸਕਾਲਰ, ਇਹ ਨਾ ਹੋਵੇ ਕਿ ਭਾਸ਼ਣ ਲਿਖਤਾਂ ਵਿੱਚੋਂ ਸਾਨੂੰ ਸਮਝ ਰਤਾਵੀ ਆਵੇ ਨਾ, ਅਤੇ ਵਾਰਾਣਸੀ ਪੰਜਾਬੀ ਚੱਲੀ ਨਾ ਵੀ ਤੋਬਾ ਤੋਬਾ ਨਾ ਵੀ ਨਾ। ਭਾਸ਼ਣ ਲਿਖਤਾਂ ਵਿੱਚੋਂ ਸਾਨੂੰ ਸਮਝ ਰਤਾਵੀ ਆਵੇ ਨਾ, ਵਾਰਾਣਸੀ ਪੰਜਾਬੀ ਚੱਲੀ ਤੋਬਾ ਤੋਬਾ ਨਾ ਵੀ ਨਾ। ਸੋ ਇਹ ਵਾਰਾਣਸੀ ਪੰਜਾਬੀ ਜਿਹੜੀ ਹੈ ਨਾ, ਇਹ ਬੜੀ, ਕਿਉਂਕਿ ਬਨਾਰਸ ਤੋਂ ਵਾਰਾਣਸੀ ਹੋ ਗਿਆ ਨਾ, ਉਹ ਪੰਜਾਬੀ ਵੀ ਵਿਗੜ ਗਈ ਇਸ ਤਰ੍ਹਾਂ ਹੀ। ਸੋ ਇਹ ਮੇਰੀਆਂ ਕੁਛ ਬੇਨਤੀਆਂ ਸੀਗੀਆਂ। ਅਤੇ ਬਾਕੀ ਤਾਂ ਮੈਂ ਸੋਚ ਰਿਹਾ ਸੀ ਵੀ ਚਲੋ ਮੈਂ ਵੀ ਉਹ ਵਿਮਨ ਦੇ ਕੁਛ ਸੁਣਾਵਾਂ, ਪਰ ਨਹੀਂ, ਮੈਂ ਥੋੜ੍ਹਾ ਜਿਹਾ ਹੋਰ ਕੁਛ ਸਿੰਪਲ ਜਿਹਾ ਸੁਣਾਵਾਂਗਾ। ਉਹ ਸਿੰਪਲ ਜਿਹਾ ਦਾ ਵੀ ਇੱਕ ਕਾਰਨ ਹੈ। ਅਜ਼ੀਮ ਸ਼ੇਖਰ ਜੀ, ਤੁਹਾਡੇ ਇੱਕ ਮਲਿਕ ਸਾਹਿਬ ਸੀ, ਅਮੀਨ ਮਲਿਕ, ਉਹਨਾਂ ਨੇ 2002 ਦੇ ਵਿੱਚ ਲੰਡਨ ਕਾਨਫਰੰਸ ਕਰਵਾਈ ਸੀ। ਪੂਰੇ 2000 'ਚ, ਪੂਰੇ 2000 'ਚ, ਅਸੀਂ ਉਹ 'ਚ ਗਏ ਸਾਂ, ਅਸੀਂ ਉਹਦੇ 'ਚ 2000 'ਚ ਕਰਵਾਈ, 2002 'ਚ ਕਰਵਾਈ ਸੀ। ਚਲੋ ਫਿਰ ਮੈਂ 2 ਸਾਲ ਹੋਰ ਪਿੱਛੇ ਚਲੇ ਜਾਣਾ। ਉੱਥੇ ਤੁਹਾਡੇ ਮਤਲਬ ਇੱਕ ਸ਼ਾਇਰ ਗਏ ਸੀ, ਉਹਨਾਂ ਨੇ ਗਜ਼ਲ ਇੰਨੀ ਸਧਾਰਨ ਸਿੰਪਲ, ਮਤਲਬ ਕਮਾਲ ਹੋ ਗਈ। ਮੈਂ ਕਿਹਾ ਵੀ ਇਹ ਇੰਨੀ ਸੌਖੀ ਲਿਖੀ ਜਾ ਸਕਦੀ ਹੈ ਅਤੇ ਅਸੀਂ ਵੀ ਲਿਖੀਏ ਫਿਰ। ਅਤੇ ਉਹ ਇੱਕ ਬੜੀ ਸਧਾਰਨ ਜੀ ਹੈ ਜੀ, ਕਿ ਮਿਲਦੇ ਜੋ ਮੁਸਕਾਉਂਦੇ ਲੋਕ, ਬੇੜੀ ਵੱਟੇ ਪਾਉਂਦੇ ਲੋਕ। ਮਿਲਦੇ ਜੋ ਮੁਸਕਾਉਂਦੇ ਲੋਕ। ਡਾਕਟਰ ਗੁਰਦੀਪ ਕੌਰ ਵੀ ਆ ਗਏ ਮੇਰੇ ਖਿਆਲ, ਹੁਣੇ ਆਏ ਹੋ? ਜੀ ਆਇਆਂ ਨੂੰ, ਜੀ ਆਇਆਂ ਨੂੰ, ਸਵਾਗਤ। ਮਿਲਦੇ ਜੋ ਮੁਸਕਾਉਂਦੇ ਲੋਕ,
ਬੇੜੀ ਵੱਟੇ ਪਾਉਂਦੇ ਸੌਰੀ ਮਿਰਦੇ ਜੋ ਮੁਸਕਾਉਂਦੇ ਅਕਸਰ, ਬੇੜੀ ਵੱਟੇ ਪਾਉਂਦੇ ਅਕਸਰ, ਨਿੰਦਿਆ ਚੁਗਲੀ ਕਰ ਕਰਕੇ ਉਹ ਆਪਣਾ ਝੱਟ ਲਗਾਉਂਦੇ ਅਕਸਰ। ਨਿੰਦਿਆ ਚੁਗਲੀ ਕਰ ਕਰਕੇ ਉਹ ਆਪਣਾ ਝੱਟ ਲਗਾਉਂਦੇ ਅਕਸਰ, ਬਿਨ ਮੰਗਿਆਂ ਦੇ ਨੇਕ ਸਲਾਹਾਂ, ਬਿਨ ਮੰਗਿਆਂ ਦੇ ਨੇਕ ਸਲਾਹਾਂ, ਮੰਜ਼ਲ ਤੋਂ ਭਟਕਾਉਂਦੇ ਅਕਸਰ। ਆ ਕਰ ਲਾ ਆ ਕਰ ਲਾ, ਹਾਂਜੀ। ਤੇਰੇ ਮੇਰੇ ਉਸਦੇ ਬਾਰੇ ਥਾਂ ਥਾਂ ਮਹਿਫਲ ਲਾਉਂਦੇ ਅਕਸਰ, ਤੇਰੇ ਮੇਰੇ ਉਸਦੇ ਬਾਰੇ ਥਾਂ ਥਾਂ ਮਹਿਫਲ ਲਾਉਂਦੇ ਅਕਸਰ, ਹੱਸ ਕੇ ਕੋਲੋਂ ਲੰਘ ਜਾਂਦੇ ਜਾਂ ਸੁੱਤਾ ਦਰਦ ਜਗਾਉਂਦੇ ਅਕਸਰ। ਹੱਸ ਕੇ ਕੋਲੋਂ ਲੰਘ ਜਾਂਦੇ ਜਾਂ ਸੁੱਤਾ ਦਰਦ ਜਗਾਉਂਦੇ ਅਕਸਰ, ਧਰਮ ਕਰਮ ਦੀ ਗੱਲ ਨਾ ਕਰਦੇ ਨਾਰਦ ਮੁਨੀ ਧਿਆਉਂਦੇ ਅਕਸਰ। ਧਰਮ ਕਰਮ ਦੀ ਗੱਲ ਨਾ ਕਰਦੇ ਨਾਰਦ ਮੁਨੀ ਧਿਆਉਂਦੇ ਅਕਸਰ, ਅੱਗੇ ਪਿੱਛੇ ਪੂਛ ਹਿਲਾਉਂਦੇ ਕੁਰਸੀ ਸੋਲੇ ਗਾਉਂਦੇ ਅਕਸਰ। ਅੱਗੇ ਪਿੱਛੇ ਪੂਛ ਹਿਲਾਉਂਦੇ ਕੁਰਸੀ ਸੋਲੇ ਗਾਉਂਦੇ ਅਕਸਰ, ਦੋਸਤ ਬਣ ਕੇ ਡੰਗ ਚਲਾਉਂਦੇ ਸਾਨੂੰ ਮੂਲ ਨਾ ਪਾਉਂਦੇ ਅਕਸਰ। ਦੋਸਤ ਬਣ ਕੇ ਡੰਗ ਚਲਾਉਂਦੇ ਸਾਨੂੰ ਮੂਲ ਨਾ ਪਾਉਂਦੇ ਅਕਸਰ, ਮਿਲਦੇ ਜੋ ਮੁਸਕਾਉਂਦੇ ਅਕਸਰ, ਬੇੜੀ ਵੱਟੇ ਪਾਉਂਦੇ ਅਕਸਰ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ।